ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ ਵਿਊਅਰਸ ਹੁਣ ਆਪਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਦੁਬਈ ਦੇ ਗੁਰਦੁਆਰਾ ਸਾਹਿਬ ਵਿੱਚ ਪਿਛਲੇ ਦਿਨੀ 5000 ਲੋਕਾਂ ਨੂੰ ਕੋਵਿਡ-19 ਵੈਕਸੀਨ ਜਿਹੜੀ ਹੈ ਉਹ ਦਿੱਤੀ ਗਈ। ਇਸ ਦੀ ਸਭ ਪਾਸਿਓਂ ਤਾਰੀਫ ਹੋ ਰਹੀ ਹੈ। ਉਥੋਂ ਦੇ ਆਮ ਲੋਕ ਜਿਹੜੇ ਗਰੀਬ ਲੋਕਾਂ ਦਾ ਕਹਿਣਾ ਹੈ ਕਿ ਸਿੱਖ ਗੁਰਦੁਆਰੇ ਦੇ ਵਿੱਚ ਲੋੜਵੰਦਾਂ ਲਈ ਲੰਗਰ ਤਾਂ ਸਰਵ ਕਰਦੇ ਹੀ ਸਨ, ਪਰ ਹੁਣ ਉਹਨਾਂ ਨੇ कोविड वैक्सीन का भी लंगर जोड़ा है वह लगा दिता है। सो इस बारे आप विचार चर्चा करन जा रहे हैं और नाल ही गुरबाणी विचारों की साझ तुहाडे नाल पाई जाएगी। सो असीं चाहांगे कि तुसां नाल इसे तरह ही बने रहना। देखण सुनने लिखण लई तुहाडा सब दा बहुत बहुत शुक्रिया जी। डॉक्टर साहब की विचार इस मुद्दे बारे? देखो असी बहुत गुनाहगार भी हैं, ये कोई शक नहीं है कि वक्त ने सिख कौम दे विच भी कमजोरियां लियांदियां ने जी, पर कई बार कुछ मौक़िਆਂ ਦੇ ਉੱਤੇ ਇੱਕ ਫਖਰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹਦੇ ਬਾਵਜੂਦ ਕਮਜ਼ੋਰੀਆਂ ਦੇ ਕਿ ਗੁਰੂ ਦੀ ਕਿੰਨੀ ਰਹਿਮਤ ਹੈ, ਬਖਸ਼ਿਸ਼ ਹੈ, ਕਿਸ ਕਿਸਮ ਦਾ ਸਾਡਾ ਜ਼ਿਹਨ, ਸਾਡੀ ਕਲੈਕਟਿਵ ਥਿੰਕਿੰਗ ਗੁਰੂ ਨੇ ਬਣਾਈ ਹੈ ਕਿ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਲੱਗਦਾ ਹੈ ਕਿ ਭਾਈ ਨਹੀਂ, ਅਸੀਂ ਜੇ ਇਸ ਰਸਤੇ 'ਤੇ ਤੁਰੇ ਹੋਏ ਹਾਂ ਤੇ ਗੁਰੂ ਦੀ ਰਹਿਮਤ ਪੰਥ ਦੇ ਉੱਤੇ। ਹੁਣ ਅਸੀਂ ਦੇਖਿਆ ਕਿ ਕਿਸਾਨ ਮੋਰਚੇ ਦੇ ਹਵਾਲੇ ਨਾਲ ਲੰਗਰਾਂ ਨੂੰ, ਸਿੱਖਾਂ ਨੂੰ, ਗੁਰਦੁਆਰਿਆਂ ਨੂੰ ਬਦਨਾਮ ਕਰਨ ਦੇ ਲਈ ਕੀ ਨਹੀਂ ਕੀਤਾ ਇਹਨਾਂ ਦੇ ਮੀਡੀਆ ਨੇ ਔਰ ਇਹਨਾਂ ਦੇ ਟ੍ਰੋਲਰਸ ਨੇ, ਔਰ ਕੀ ਨਹੀਂ ਕਰ ਰਹੇ। ਇਹਦੇ ਬਾਵਜੂਦ 2 ਦਿਨ ਪਹਿਲਾਂ ਉੱਤਰਾਖੰਡ ਦੇ ਵਿੱਚ ਜੋ ਉੱਥੇ ਕਹਿਰ ਵਾਪਰਿਆ, ਜਿਹਦੇ 'ਚ ਸੈਂਕੜਿਆਂ ਜਿਹੜੇ ਨੇ ਉਹ ਲਾਪਤਾ ਨੇ, ਦਰਜਨਾਂ ਮਾਰੇ ਗਏ ਨੇ, ਔਰ ਸਭ ਤੋਂ ਪਹਿਲਾਂ ਉੱਥੇ ਪਹੁੰਚਣ ਵਾਲਿਆਂ 'ਚ ਖਾਲਸਾ ਏਡ ਉਹਨਾਂ ਦੇ ਜਾ ਕੇ ਉਹ ਲੰਗਰ ਲਾ ਰਹੇ ਨੇ। ਹਾਲਾਂ ਵਿੱਚੋਂ ਕ੍ਰਿਟਿਸਿਜ਼ਮ ਵੀ ਹੋਇਆ ਕਿਉਂਕਿ ਖਾਲਸਾ ਏਡ ਨੂੰ ਇਹਨਾਂ ਨੇ ਦਹਿਸ਼ਤਗਰਦ ਬਣਾ ਕੇ ਔਰ ਜਿਹੜੇ ਨੋਟਿਸ ਇਸ਼ੂ ਕੀਤੇ ਸੀ ਉਹਨਾਂ 'ਚ ਖਾਲਸਾ ਏਡ ਵੀ ਸੀ। ਪਰ ਜਦੋਂ ਰਵੀ ਸਿੰਘ ਖਾਲਸਾ ਨੂੰ ਨੋਬਲ ਪ੍ਰਾਈਜ਼ ਲਈ ਕੈਨੇਡਾ ਦੇ ਜਿਹੜੇ ਨੇ NDP ਔਰ ਦੂਸਰਿਆਂ ਨੇ ਨੋਮੀਨੇਟ ਕੀਤਾ ਔਰ ਉਹ ਨੋਟਿਸ ਉਹਨਾਂ ਨੇ ਵਾਪਸ ਲੈ ਲਿਆ ਉਹਨਾਂ ਦੇ ਐਕਟਿਵਿਸਟ ਤੋਂ। ਪਰ ਉੱਤਰਾਖੰਡ 'ਚ ਜਾ ਕੇ ਸਭ ਤੋਂ ਪਹਿਲਾਂ ਪਹੁੰਚ ਕੇ ਉੱਥੇ ਉਹ ਲੋੜਾਂ ਪੂਰੀਆਂ ਕਰ ਰਹੇ ਨੇ। ਔਰ ਹੁਣ ਅਸੀਂ ਦੇਖ ਰਹੇ ਹਾਂ ਵੀ ਲੰਗਰ ਔਰ ਸਿੱਖ ਗੁਰਦੁਆਰਾ ਔਰ ਲੰਗਰ ਇਹ ਤਾਂ ਸਿਨੋਨੀਮਸ ਬਣ ਗਿਆ। ਹਰ ਇੱਕ ਨੂੰ ਦੁਨੀਆ 'ਚ ਕੋਵਿਡ-19 ਦੇ ਇਸ ਕਹਿਰ ਦੇ ਦੌਰਾਨ ਹਰ ਇੱਕ ਨੂੰ ਪਤਾ ਲੱਗ ਗਿਆ ਕਿ ਭਾਈ ਜੇ ਕੋਈ ਕਿਸੇ ਦੀ ਲੋੜ ਹੈ ਤੇ ਜੇ ਇਹ ਦੇਖੋ ਨਿਸ਼ਾਨ ਸਾਹਿਬ ਕਿੱਥੇ ਲੱਗਾ ਹੈ, ਗੁਰਦੁਆਰਾ ਕਿੱਥੇ ਹੈ, ਉਹ ਪੂਰਾ ਹੋਏਗਾ। ਲੇਕਿਨ ਹੁਣ ਅਸੀਂ ਜਦੋਂ ਕੋਵਿਡ-19 ਨੂੰ ਲੈ ਕੇ ਇੱਥੇ ਵੀ ਉਹਦੀ ਵੈਕਸੀਨ ਦੇ ਲਈ ਕਈ ਮਹੀਨਿਆਂ ਦੀ ਲਿਸਟ ਹੈ। ਅਜੇ ਤਾਂ ਹੈਲਥ ਵਰਕਰ, ਐਜੂਕੇਸ਼ਨ, ਐਸੈਂਸ਼ੀਅਲ ਸਰਵਿਸਿਜ਼ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਇਸ ਵੇਲੇ ਹਰ ਇੱਕ ਦੀ ਦੌੜ ਹੈ ਕਿ ਸਾਨੂੰ ਜਿਹੜੀ ਉਹ ਵੈਕਸੀਨੇਸ਼ਨ ਮਿਲ ਜਾਏ। ਔਰ UAE ਜਿਹਨੇ ਚਾਈਨਾ 'ਚ ਜਿਹੜੀ ਬਣੀ ਹੈ ਵੈਕਸੀਨੇਸ਼ਨ ਔਰ ਉਹੀ ਪਾਕਿਸਤਾਨ 'ਚ ਵੀ ਗਈ ਹੈ, ਉਹ ਵੱਡੇ ਪੈਮਾਨੇ 'ਤੇ ਲਿਆਂਦੀ ਹੈ। ਪਰ ਹੁਣ ਜੇ ਤੁਸੀਂ ਈਵਨ ਫਾਸਟ ਰੇਸ 'ਚ ਵੀ ਚੱਲ ਰਹੇ ਹੋ ਔਰ ਤੁਸੀਂ ਉਹਨੂੰ ਉਹਦਾ ਇੱਕ ਸਪੇਸ ਚਾਹੀਦਾ ਹੈ, ਉਹਦੇ ਲਈ ਜਿਹੜਾ ਹੈ ਉਹ ਕਿਉਂਕਿ ਬੂਸਟਰ ਡੋਜ਼ ਵੀ ਹੁੰਦਾ ਹੈ, ਉਹਦੀ ਪ੍ਰੋਪਰ ਰਜਿਸਟ੍ਰੇਸ਼ਨ, ਉਹਦਾ ਪ੍ਰੋਪਰ ਹੈਲਥ ਸਕਰੀਨਿੰਗ ਔਰ ਉਹਦੀ ਆਬਜ਼ਰਵੇਸ਼ਨ, ਔਰ ਉਸ ਸਾਰੇ ਦੇ ਵਿੱਚ ਇੱਕ ਵੱਡੀ ਰੁਕਾਵਟ। ਔਰ ਜਿਹੜੀ ਖਬਰ ਐਸੋਸੀਏਟਿਡ ਪ੍ਰੈਸ ਨੇ, ਜਿਹੜੀ ਹੁਣ AP ਦਾ ਮਤਲਬ ਹੈ ਕਿ ਦੁਨੀਆ ਭਰ 'ਚ ਖਬਰ ਲੱਗੀ ਹੈ, ਔਰ ਦੁਬਈ UAE ਦਾ ਪ੍ਰੋਮੀਨੈਂਟ ਸ਼ਹਿਰ ਜਿੱਥੇ ਕੁਝ ਸਾਲ ਪਹਿਲਾਂ ਜਿਹੜਾ ਗੁਰਦੁਆਰਾ ਵੀ ਉੱਥੇ ਦਰਬਾਰ ਸਾਹਿਬ ਦੇ ਨਾਂ ਥੱਲੇ ਦਸ਼ਮੇਸ਼ ਦਰਬਾਰ ਸ਼ਾਇਦ ਉਹਦਾ ਨਾਂ ਹੈ, ਉਹ ਬਣਿਆ ਰਿਮਾਰਕੇਬਲ ਹੈ। ਤੁਸੀਂ ਉਹ ਇਮੇਜਸ ਦੇਖਦੇ ਹੋ ਔਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਕਿ ਉਸ ਦਾ ਉੱਥੇ ਜੋ ਵੀ ਜਾਂਦਾ, ਔਰ ਇਹ ਨਹੀਂ ਹੈ ਕਿ ਵੀ ਉਹ ਸਿਰਫ ਇੱਕ ਗੁਰਦੁਆਰਾ, ਇੱਕ ਇਬਾਦਤਗਾਹ ਹੈ। ਈਵਨ ਜਦੋਂ ਰੋਜ਼ੇ ਹੁੰਦੇ ਨੇ ਔਰ ਇਫਤਾਰ ਲਗਾਤਾਰਤਾ ਨਾਲ ਉੱਥੇ ਚੱਲਦਾ ਹੈ। ਔਰ ਜਿਹੜੇ ਲੱਖਾਂ ਲੋਕ ਦੁਬਈ ਦੇ ਵਿੱਚ ਜਿਹੜੇ ਨੇ ਸਾਊਥ ਏਸ਼ੀਆ ਤੋਂ ਔਰ ਅਫਰੀਕਾ ਤੋਂ ਦੂਸਰੇ ਨੇ, ਸਟਰਗਲਿੰਗ ਹੈ ਹੁਣ ਵੀ ਇਕੋਨਮੀ ਦਾ ਉੱਥੇ ਕਿਉਂਕਿ ਬੁਰਾ ਹਾਲ ਹਰ ਥਾਂ ਵਾਂਗ ਹੋਇਆ। ਹਜ਼ਾਰਾਂ ਲੋਕ ਰੋਜ਼ਾਨਾ ਦੁਬਈ ਦੇ ਗੁਰਦੁਆਰੇ 'ਚ ਜਿਹੜੇ ਨੇ ਉਹ ਲੰਗਰ ਛਕਦੇ ਨੇ। ਲੰਬੀ ਲਾਈਨ ਲੱਗੀ ਹੁੰਦੀ ਹੈ ਔਰ ਬੜੇ ਉਹਨਾਂ ਦੇ ਜਿਹੜੇ ਕਿਉਂਕਿ ਉੱਥੇ ਜਿਹੜੇ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਉਹ ਕੁਛ ਈਰਾਨ ਤੋਂ ਆਏ ਹੋਏ ਸਿੱਖ ਨੇ, ਕੁਛ ਅਫਗਾਨਿਸਤਾਨ ਤੋਂ ਨੇ, ਇੱਕ ਉਹਨਾਂ ਦੇ ਨੇ ਜਿਨ੍ਹਾਂ ਦੇ ਨਾਂ ਨਾਲ ਕੰਧਾਰੀ ਲੱਗਾ, ਜ਼ਾਹਰ ਹੈ ਕੰਧਾਰ ਤੋਂ ਆਏ ਨੇ। ਕਾਬਲ ਕੰਧਾਰ ਸਾਨੂੰ ਪਤਾ ਹੈ ਅਫਗਾਨਿਸਤਾਨ 'ਚ ਹੈ। ਔਰ ਇਹ ਖਬਰ ਮੈਂ ਜਦੋਂ ਇਹ ਦੇਖੀ ਤਾਂ ਮੇਰਾ ਮਨ ਜਿਹੜਾ ਫਖਰ ਦੇ ਨਾਲ ਵੀ ਭਰਿਆ ਕਿ ਭਾਈ ਹੁਣ ਇਕੱਲਾ ਇਹ ਲੰਗਰ ਨਹੀਂ ਹੈ, ਦਾਲ ਜਾਂ ਮਿੱਠਾ ਨਹੀਂ ਹੈ, ਪ੍ਰਸ਼ਾਦੇ ਨਹੀਂ ਹੈ, ਇਹ ਉਹਨਾਂ ਨੇ ਪ੍ਰਬੰਧ ਕੀਤਾ ਕਿ ਭਾਈ ਕੋਵਿਡ-19 ਵੈਕਸੀਨਸ ਔਰ 5000 ਜਿਹੜੇ ਸ਼ਾਟਸ ਨੇ। ਔਰ ਇਹ ਮੈਂ ਖਬਰ ਐ ਸੱਚ ਹੀ ਪੜ੍ਹਨਾ ਚਾਹਾਂਗਾ ਤਾਂ ਕਿ ਇਹ ਨਾ ਲੱਗੇ ਕਿ ਭਾਈ ਅਸੀਂ ਕੋਈ ਆਪਣੇ ਕੋਲੋਂ ਐਡ ਕੀਤਾ।
in Dubai's COVID vaccine scramble, 6 served doses to all. ਹੁਣ ਜਿਹੜੇ ਦੂਸਰੇ ਨੇ ਰਿਸੋਰਸਫੁਲ ਦੂਜੇ ਤੀਜੇ ਉਹਨਾਂ ਦੇ ਤਾਂ ਕੋਈ ਸਾਧਨ ਵੀ ਹੋਣਗੇ, ਇੱਥੇ ਆ ਜਾਓ ਭਾਈ ਉਹਨਾਂ ਨੇ। ਜੀ 6 of Dubai have traded their spiced rice and dal for what has become a coveted prize. 5,000 shots of Chinese made vaccine offered to people of all ages and backgrounds. ਜੀ ਜਿਵੇਂ ਲੰਗਰ ਛਕਾਉਣ ਲੱਗੇ, ਕੋਈ ਤਫਰਕਾ ਨਹੀਂ ਹੁੰਦਾ, ਬਿਲਕੁਲ। ਕੋਈ ਕਾਸਟ, ਕਲਰ, ਕਰੀਡ, ਨੈਸ਼ਨੈਲਿਟੀ, ਮਜ਼ਹਬ ਨਹੀਂ ਹੈ, ਸਭ ਰੱਬ ਦੇ ਬੰਦੇ ਨੇ, ਅੱਲਾ ਦੇ ਬੰਦੇ ਨੇ। ਜੀ ਇਵੇਂ ਹੀ ਉਹਨਾਂ ਨੇ 5,000 ਸ਼ਾਟਸ ਜਿਹੜੇ ਨੇ ਕੋਵਿਡ ਦੇ ਦਿੱਤੇ ਨੇ। ਔਰ ਨਾਈਸ in normal times, the crowds of young Southeast Asia workers jostling for a place in line outside the Sikh Gurdwara in Dubai would mean one thing: free meals. ਜਾਂ ਆਮ ਦਿਨਾਂ 'ਚ ਜਿਹੜੇ ਇੱਕ ਦੂਸਰੇ ਦੇ ਅੱਗੇ ਲੱਗੇ ਹੁੰਦੇ ਨੇ, ਲਾਈਨ 'ਚ ਜੋਸਲ ਕਰ ਰਹੇ ਹੁੰਦੇ ਨੇ, ਜੀ ਉਹਦਾ ਮਤਲਬ ਹੈ ਕਿ ਭਾਈ ਉਹ ਮੁਫਤ ਜਿਹੜਾ ਹੈ ਉਹ ਲੰਗਰ ਛਕਣ ਜਾ ਰਹੇ ਨੇ। ਜੀ A core tenet of world's 5th largest religion, with over 50,000 adherents in United Arab Emirates, 50,000 ਸਿੱਖ UAE 'ਚ ਰਹਿੰਦੇ ਨੇ, ਦੁਨੀਆ ਦਾ ਸਿੱਖ ਧਰਮ 5ਵਾਂ ਵੱਡਾ ਧਰਮ ਹੈ, is langar, the practice of serving hot, home-cooked, vegetarian food to anyone in need. It can be a lifeline in Dubai, where millions of low-paid workers from Asia, Africa and elsewhere power the service-heavy economy. ਉਹਨਾਂ ਨੇ ਕਿਹਾ ਜੀ ਇਹ ਲਾਈਫਲਾਈਨ ਹੈ ਉੱਥੇ ਬੈਠੇ ਲੱਖਾਂ ਲੋਕਾਂ ਦੇ ਲਈ, ਜਿਹੜੇ ਜਿੱਥੇ ਮਿਲੀਅਨਸ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਘੱਟ ਮਿਲ ਰਹੇ ਨੇ। ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਇਹ ਜਿਹੜਾ ਇਕਨੋਮਿਕਲ ਕ੍ਰਾਈਸਿਸ। ਬਟ over the past few days, the Sikhs of Dubai have traded their spiced rice and dal for what has become a coveted prize: 5,000 shots of Chinese-made vaccine offered to people of all ages and backgrounds. As the coronavirus pandemic surges to previously unseen heights in UAE, residents are scrambling to get vaccine in the world's second fastest inoculation drive. ਤੇਜ਼ੀ ਨਾਲ ਬੜੀ ਉਹਨਾਂ ਦੀ ਹਕੂਮਤ ਵੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਨਾਈਸ ਔਰ ਇਹਦੇ 'ਚ ਹੁਣ ਉਹਨਾਂ ਦੇ ਸੁਰਿੰਦਰ ਸਿੰਘ ਕੰਧਾਰੀ ਨੇ, ਚੇਅਰਮੈਨ ਗੁਰਦੁਆਰੇ ਦੇ, ਉਹਨਾਂ ਨੇ ਕਿਹਾ we found a lot of people who wanted to take the vaccine but faced difficulty. ਸਾਨੂੰ ਲੱਗਿਆ ਵੀ ਉਹ ਵੈਕਸੀਨ ਲੈਣਾ ਚਾਹੁੰਦੇ ਨੇ ਔਰ ਇਸ ਵੇਲੇ ਉੱਥੇ ਰੀਸਰਜੈਂਸ ਹੋ ਰਹੀ ਹੈ ਸੈਕੰਡ ਵੇਵ ਦੀ। ਜੀ ਔਰ ਕੰਧਾਰੀ said many frontline medical workers who failed to get vaccinated elsewhere due to shortages and new restrictions were lining up for jabs in Gurdwara's parking garage Monday. This is the only way we can serve the community. Even health workers, ਜਿਨ੍ਹਾਂ ਨੂੰ ਹੋਰ ਥਾਂ ਨਹੀਂ ਸੀ, ਉਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਸਰਵ ਕਰ ਰਹੇ ਹਾਂ। ਜੀ ਔਰ ਫਿਰ ਉਹਨਾਂ ਨੇ ਕਿਹਾ ਕਿ ਵੀ UAE ਦਾ ਜਿਹੜਾ ਹੈ ਜਿੱਥੇ 10 ਮਿਲੀਅਨ ਆਬਾਦੀ ਹੈ, ਉਹਨਾਂ ਦੀ ਇਜ਼ਰਾਈਲ ਨਾਲ ਕੰਪੇਅਰ ਕੀਤਾ ਹੈ ਕਿ ਦੇ ਟ੍ਰੇਲਸ ਓਨਲੀ ਇਜ਼ਰਾਈਲ ਹੈ। ਇਜ਼ਰਾਈਲ ਨੇ 4.4 ਮਿਲੀਅਨ ਸ਼ਾਟ 10 ਮਿਲੀਅਨ ਉਹਨਾਂ ਦੀ ਚੋਂ ਦਿੱਤੇ ਨੇ। ਔਰ ਮੈਨੀ ਵੈਸਟਰਨ ਕੰਟਰੀਜ਼ ਨੇ ਤਾਂ ਬਹੁਤ ਸਾਰੀਆਂ ਸਟ੍ਰਿਕਟ ਪਾਬੰਦੀਆਂ ਲਾਈਆਂ, ਸਟ੍ਰਿਕਟ ਕ੍ਰਾਈਟੇਰੀਆ। ਬਟ ਦ UAE swiftly authorized emergency use of the shot by state-backed Chinese firm Sinopharm to anyone over the age of 16 despite a lack of data supporting its safety or efficacy. ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਉਹਨਾਂ ਨੇ ਫੈਸਲਾ ਕੀਤਾ UAE ਸਰਕਾਰ ਨੇ, ਜੀ ਔਰ the Sikhs have stepped up to the challenge. The powerful trustees of Dubai's Sikh House of Worship struck a deal with the Temaut Healthcare Company to administer the Chinese jab to thousands of residents, drivers, grocery store clerks, doctors who may otherwise struggle to be vaccinated. ਕਿ ਉਹਨਾਂ ਨੇ ਇੱਕਦਮ ਸਰਕਾਰੀ ਤੌਰ ਤੇ ਡੀਲ ਬਣਾਇਆ। ਉਹਨਾਂ ਨੇ ਕਿਹਾ ਜੀ ਆ ਜਾਓ, ਅਸੀਂ ਇੱਥੇ ਪ੍ਰਬੰਧ ਕਰਦੇ ਹਾਂ। ਔਰ ਇਸ ਸਾਰੇ 'ਚੋਂ ਉਹਨਾਂ ਨੇ ਕਿਹਾ ਕਿ there was a palpable sense of relief as men and women steamed out of Golden Temple, ਦਰਬਾਰ ਸਾਹਿਬ, into bright winter sun. ਔਰ ਉਹਨਾਂ ਨੇ ਕਿਹਾ ਕਿ ਜੀ ਲੋਕਾਂ 'ਚ ਇੰਨੀ ਕੁ ਤਸੱਲੀ ਹੈ। ਫਿਰ ਉਹਨਾਂ ਨੇ ਸੁਲਮਾਨ ਯਾਕੂਬ ਔਰ ਦੂਸਰੇ ਜਿਹੜੇ ਨੇ 51 ਈਅਰ ਓਲਡ ਡਰਾਈਵਰ, ਉਹਨਾਂ ਨੂੰ ਕੋਟ ਕੀਤਾ ਜੀ ਕਿ ਉਹ ਕਿਵੇਂ ਖੁਸ਼ ਮਹਿਸੂਸ ਕਰਦੇ ਨੇ। ਔਰ ਅਸੀਂ ਸਮਝਦੇ ਹਾਂ ਵੀ ਇਹ ਹੈ ਜੇ ਸਿੱਖੀ ਦਾ ਇਹ ਪ੍ਰਿੰਸੀਪਲ ਹੈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ। ਤੇ ਫਿਰ ਦੁਬਈ ਦੇ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਿਲਕੁਲ ਗੁਰੂ ਦੇ ਦੱਸੇ ਅਸੂਲਾਂ ਦੇ ਉੱਤੇ
ਅਮਲ ਕਰ ਰਹੇ ਨੇ। ਅੱਛਾ ਔਰ ਅਸੀਂ ਅਖੀਰ ਦੇ ਵਿੱਚ ਜਿਵੇਂ ਕਬੀਰ ਸਾਹਿਬ ਦੀ ਬਾਣੀ ਦੇ ਉੱਤੇ ਵਿਚਾਰ ਕਰਦੇ ਹਾਂ, ਔਰ 3 ਸ਼ਲੋਕ ਅੱਜ ਦੀ ਵਿਚਾਰ ਲਈ ਅਸੀਂ ਚੁਣੇ ਨੇ। ਕੱਲ੍ਹ ਦੀ ਵਿਚਾਰ ਦੇ ਵਿੱਚ ਅਸੀਂ ਦੱਸਿਆ ਸੀ ਕਿ ਉਹਨਾਂ ਨੇ ਕਿਵੇਂ ਜਿਹੜੇ ਮਜ਼ਹਬੀ ਲੋਕ, ਉਹਨਾਂ ਦੇ ਵਿੱਚ ਮੁੱਲਾਂ ਵੀ ਨੇ, ਉਸ ਦੇ ਵਿੱਚ ਪੰਡਤ ਵੀ ਹੈ, ਉਸ ਦੇ ਵਿੱਚ ਭਾਈ ਵੀ ਹੈ। ਅੱਛਾ ਕਿਉਂਕਿ ਹੁੰਦਾ ਇਹ ਹੈ ਕਿ ਵੀ ਜਿਹੜੇ ਲੋਕ ਤਾਂ ਦੁਨਿਆਵੀ ਨੇ, ਬਿਲਕੁਲ ਉਹਨਾਂ 'ਚ ਜ਼ਾਹਰ ਹੈ ਉਹ ਸਮਝਦੇ ਨੇ ਵੀ ਭਾਈ ਸਾਥੋਂ ਗੁਨਾਹ ਹੁੰਦੇ ਨੇ, ਪਰ ਉਹ ਇਹ ਐਕਸਪੈਕਟੇਸ਼ਨ ਉਹਨਾਂ ਦੀ ਹੁੰਦੀ ਹੈ ਕਿ ਭਾਈ ਜਿਹੜੇ ਮਜ਼ਹਬ ਨੂੰ ਹੀ ਸਮਰਪਿਤ ਲੋਕ ਨੇ, ਔਰ ਖ਼ਾਸ ਤੌਰ ਤੇ ਰਿਲੀਜੀਅਸ ਕਲਰਜੀ, ਅੱਛਾ ਮੁੱਲਾ, ਪੰਡਤ, ਭਾਈ, ਰਬਾਈ, ਪ੍ਰੀਸਟ, ਇਹਨਾਂ 'ਚ ਕੋਈ ਦਾਗ ਨਹੀਂ ਹੋਣਾ ਚਾਹੀਦਾ। ਬਿਲਕੁਲ ਪਰ ਇੱਕ ਪਾਸੇ ਜਿਹੜਾ ਹੁੰਦਾ ਇਸ ਦੇ ਰਾਦਰ ਉਲਟ ਹੈ, ਬਹੁਤ ਵਾਰ ਇਹ ਦੇਖਿਆ ਜਾਂਦਾ ਹੈ ਕਿ ਆਮ ਲੋਕ ਕਿਉਂਕਿ ਡਰ ਦੇ ਵਿੱਚ ਹੁੰਦਾ ਹੈ ਤੇ ਉਹ ਗੁਨਾਹ ਵੀ ਘੱਟ ਕਰਦਾ ਹੈ, ਡਰ 'ਚ ਵੀ ਰਹਿੰਦਾ ਹੈ, ਜੇ ਕਰੇ ਵੀ ਮਾਫੀ ਮੰਗ ਲੈਂਦਾ ਹੈ। ਤੇ ਧਰਮ ਵਾਲੇ ਜਿਹੜੇ ਨੇ ਉਹ ਸਮਝਦੇ ਨੇ ਵੀ ਸਾਨੂੰ ਤਾਂ ਲਾਇਸੈਂਸ ਮਿਲਿਆ ਹੋਇਆ ਹੈ। ਔਰ ਜਿਵੇਂ ਇੱਕ ਹੋਰ ਥਾਂ ਤੇ ਇਹ ਵੀ ਸ਼ਲੋਕ ਕਬੀਰ ਸਾਹਿਬ ਦਾ, ਸ਼ਾਇਦ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਕਿ ਮੁੱਲਾ ਔਰ ਮਸ਼ਾਲਚੀ ਦੋਨੋਂ ਬੂਝੈ ਨਾਹੇ, ਔਰਨ ਕੋ ਕਰ ਚਾਨਣੀ ਆਪ ਅੰਧੇਰੇ ਮਾਹੇ। ਅੱਛਾ ਹੁਣ ਤਾਂ ਮਸ਼ਾਲਾਂ ਰਹੀਆਂ ਹੀ ਨਹੀਂ, ਰੋਸ਼ਨੀਆਂ ਜਾਗ ਰਹੀਆਂ ਨੇ। ਜਦੋਂ ਇੱਕ ਸਟੇਜ ਦੇ ਉੱਤੇ ਆਮ ਗਰੀਬ ਤਾਂ ਦੀਵਾ ਹੀ ਬਾਲਦਾ ਸੀ, ਉਹ ਵੀ ਬਹੁਤਿਆਂ ਨੂੰ ਸਰੋਂ ਦੇ ਤੇਲ ਦਾ ਨਸੀਬ ਹੁੰਦਾ ਸੀ। ਜਿਹੜੇ ਥੋੜ੍ਹੇ ਅਫੋਰਡ ਕਰਦੇ ਸੀ ਉਹ ਮਸ਼ਾਲ ਜਿਹੜੀ ਇਹ ਬਲਦੇ। ਹੁਣ ਜਿਹਨੇ ਮਸ਼ਾਲ ਚੁੱਕੀ ਹੁੰਦੀ ਹੈ, ਵਿਆਹਾਂ ਸ਼ਾਦੀਆਂ ਵੇਲੇ ਵੀ ਹਨੇਰੇ ਜਦੋਂ ਬਰਾਤਾਂ ਜਾਣ ਮਸ਼ਾਲ ਚੁੱਕੀ ਹੁੰਦੀ ਸੀ, ਪਰ ਮਸ਼ਾਲ ਦੇ ਇਮੀਡੀਏਟ ਥੱਲੇ ਹਨੇਰਾ ਹੁੰਦਾ। ਅੱਛਾ ਤੇ ਕਬੀਰ ਸਾਹਿਬ ਨੇ ਜ਼ਾਹਰ ਹੈ 600 ਸਾਲ ਪਹਿਲਾਂ ਵੀ ਮਸ਼ਾਲਾਂ ਤਾਂ ਪੁਰਾਣੀ ਹੋਣੀ। ਉਹਨਾਂ ਨੇ ਕਿਹਾ ਕਿ ਮੁੱਲਾ ਔਰ ਮਸ਼ਾਲਚੀ ਦੋਨੋਂ ਸੂਝੈ ਨਾ ਹੈ, ਨਾ ਉਹਨੂੰ ਨਜ਼ਰ ਆਉਂਦਾ ਔਰਨ ਕੋ ਕਰ ਚਾਨਣ ਮਸ਼ਾਲ, ਬਾਕੀਆਂ ਨੂੰ ਚਾਨਣ ਦੇ ਰਿਹਾ ਔਰ ਆਪ ਅੰਧੇਰੇ, ਆਪ ਉਹ ਫੋਲੋ ਨਹੀਂ ਕਰ ਰਹੇ ਹੁੰਦੇ। ਲੇਕਿਨ ਇਸ ਜਿਹੜੇ ਅੱਜ ਦੇ ਸ਼ਲੋਕ ਨੇ ਉਹਦੇ 'ਚ ਇਹ ਕਬੀਰ ਅੱਲਾਹ ਕੀ ਕਰ ਬੰਦਗੀ ਜਹ ਸਿਮਰਤ ਦੁਖ ਜਾਏ, ਦਿਲ ਮੈਂ ਸਾਈਂ ਪ੍ਰਗਟੈ ਬੁਝੈ ਬੁਲੰਤੀ ਨਾਏ। ਹੁਣ ਇਹ ਕਬੀਰ ਸਾਹਿਬ ਕਹਿੰਦੇ ਨੇ ਇੱਕ ਪਾਸੇ ਤਾਂ ਫਰਾਡ ਹੈ, ਇੱਕ ਪਾਸੇ ਪਖੰਡ ਹੈ, ਦੁਨੀਆ ਨੂੰ ਦਿਖਾਉਣ ਲਈ ਹੈ, ਹੱਥ 'ਚ ਰੋਜ਼ਰੀ ਵੀ ਫੜੀ ਹੋਈ ਹੈ, ਮਾਲਾ ਫੜੀ ਹੋਈ ਹੈ, ਔਰ ਅੰਦਰ ਤੁਹਾਡੇ ਕੁਝ ਹੋਰ ਹੈ, ਅੰਦਰ ਕੁਝ ਹੋਰ ਚੱਲ ਰਿਹਾ, ਪਰ ਦੁਨੀਆ ਨੂੰ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਬੜੇ ਰੱਬ ਦੇ ਕਰੀਬ ਹੋ। ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਉਸ ਰੱਬ ਦੀ, ਅੱਲਾ ਦੀ, ਕਬੀਰ ਅੱਲਾ ਕੀ ਕਰ ਬੰਦਗੀ ਜਹ ਸਿਮਰਤ ਦੁੱਖ ਜਾਏ, ਜਿਹਨੂੰ ਸਿਮਰਨ ਕੀਤਿਆਂ, ਜਿਹਨੂੰ ਯਾਦ ਕੀਤਿਆਂ, ਜਿਹਦੀ ਬੰਦਗੀ ਕੀਤਿਆਂ ਅੰਦਰੋਂ ਦੁੱਖ ਚਲਾ ਜਾਂਦਾ ਹੈ। ਉਸ ਨੂੰ ਯਾਦ ਕਰ, ਦਿਲ ਮੈਂ ਸਾਈਂ ਪ੍ਰਗਟ ਹੈ, ਕਿ ਸਾਈਂ ਪਿਆਰਾ ਕਿਤੇ ਹੋਰ ਲੱਭਣ ਨਹੀਂ ਜਾਣਾ, ਤੇਰੇ ਅੰਦਰ ਬੈਠਾ ਹੋਇਆ ਹੈ। ਜਦੋਂ ਤੂੰ ਬੰਦਗੀ ਕਰੇਗਾ ਤੇ ਉਹ ਜ਼ਾਹਰ ਹੋ ਜਾਏਗਾ, ਪ੍ਰਗਟ ਜ਼ਾਹਰ ਨੂੰ, ਤੇ ਉਹਦਾ ਕੀ ਹੋਏਗਾ, ਬੁਝੈ ਬਲੰਤੀ ਨਾ ਹੈ, ਕਿ ਜਦੋਂ ਉਹਦਾ ਰੱਬ ਦਾ ਨਾਂ ਤੇਰੇ ਅੰਦਰ ਆਏਗਾ ਤੇ ਜਿਹੜੇ ਅੰਦਰ ਤੇਰੇ ਡਿਜ਼ਾਇਰਸ ਦੀ, ਅਨਾਹ ਦੀ, ਲਾਲਚ ਦੀ, ਲਸਟ ਦੀ ਜਿਹੜੀ ਅੱਗ ਬਲ ਰਹੀ ਹੈ, ਬਲੰਤੀ ਹੈ, ਉਹ ਬੁਝ ਜਾਏਗੀ। ਬੁਝੈ ਉਹ ਸਿਰਫ ਤੇ ਸਿਰਫ ਤੇਰੇ ਅੰਦਰ ਹੀ ਤੈਨੂੰ ਰੱਬ ਦੀ ਯਾਦ ਦੇ ਨਾਲ ਉਸ ਨੂੰ ਬੁਝਾਉਣਾ ਪਏਗਾ। ਔਰ ਫਿਰ ਦੂਸਰਾ ਸ਼ਲੋਕ ਹੈ, ਕਬੀਰ ਜੋਰੀ ਕੀਏ ਜ਼ੁਲਮ ਹੈ, ਕਹਿਤਾ ਨਾਉ ਹਲਾਲ, ਦਫ਼ਤਰ ਲੇਖਾ ਮੰਗੀਐ ਤਬ ਹੋਏਗੋ ਕੌਣ ਹਵਾਲ। ਹੁਣ ਦੂਸਰਾ ਇੱਕ ਪਾਸੇ ਇਹ ਹੈ ਕਿ ਭਾਈ ਜੇ ਰੱਬ ਤੇਰੇ ਅੰਦਰ ਆ ਕੇ ਵਸ ਗਿਆ, ਤੂੰ ਰੱਬ ਦੀ ਕੁਰਬਤ ਹਾਸਲ ਕਰ ਲਈ ਹੈ, ਫਿਰ ਤੇਰੀ ਕਮਾਈ ਰਿਜ਼ਕੇ ਹਲਾਲ ਹੋਣਾ ਚਾਹੀਦਾ। ਫਿਰ ਤੂੰ ਜ਼ੋਰ ਦੇ ਨਾਲ, ਜ਼ਬਰ ਦੇ ਨਾਲ, ਪਖੰਡ ਦੇ ਨਾਲ ਜਿਹੜਾ ਆਪਣੀ ਰੋਜ਼ੀ ਖਾਏਗਾ ਤੇ ਫਿਰ ਰੱਬ ਨੂੰ ਜਵਾਬਦੇਹ ਹੋਏਗਾ। ਔਰ ਇਹ ਸ਼ਲੋਕ ਹੈ, ਕਬੀਰ ਜੋਰੀ ਕੀਏ ਜ਼ੁਲਮ ਹੈ, ਕਹਿਤਾ ਨਾਉ ਹਲਾਲ, ਕਿ ਤੇਰੀ ਕਮਾਈ ਤਾਂ ਜ਼ੋਰ ਦੇ ਨਾਲ ਹੈ, ਗਰੀਬਾਂ ਦੀ ਐਕਸਪਲੋਇਟੇਸ਼ਨ ਕਰਕੇ ਹੈ, ਝੂਠ ਬੋਲ ਕੇ ਹੈ, ਪਰ ਤੂੰ ਉਹਨੂੰ ਰਿਜ਼ਕੇ ਹਲਾਲ ਕਹਿੰਦਾ। ਇਵੇਂ ਗੱਲ ਬਣਨੀ ਨਹੀਂ ਹੈ। ਜੇ ਤੂੰ ਜ਼ੋਰ ਦੇ ਉੱਤੇ ਕਮਾਈ ਕਰ ਰਹੇ ਹੈ, ਉਹ ਫਿਰ ਹਲਾਲ ਨਹੀਂ ਹੈ, ਉਹ ਹਰਾਮ ਹੈ। ਕਬੀਰ ਜ਼ੋਰੀ ਕੀਏ ਜ਼ੁਲਮ ਹੈ, ਕਹਿਤਾ ਨਾਉ ਹਲਾਲ, ਉਹਨੂੰ ਭਾਵੇਂ ਤੂੰ ਹਲਾਲ ਕਹੀ ਜਾ ਪਰ ਉਹ ਹਲਾਲ ਨਹੀਂ ਹੋਏਗਾ। ਦਫ਼ਤਰ ਲੇਖਾ ਮੰਗੀ ਹੈ ਤਬ ਹੋਏਗੋ ਕੌਣ ਹਵਾਲ, ਜਦੋਂ ਰੱਬ ਦੀ ਦਰਗਾਹ ਦੇ ਵਿੱਚ, ਦਫ਼ਤਰ ਹੈ ਰੱਬ ਦੀ ਦਰਗਾਹ, ਤੇਰੇ ਤੋਂ ਲੇਖਾ ਮੰਗਿਆ ਜਾਏਗਾ ਕਿ ਤੂੰ ਰਿਜ਼ਕੇ ਹਲਾਲ ਖਾਧਾ ਹੈ ਕਿ ਰਿਜ਼ਕੇ ਹਰਾਮ ਖਾਧਾ ਹੈ, ਤੇ ਫਿਰ ਕੌਣ ਤੇਰਾ ਗਵਾਹ ਹੋਏਗਾ, ਹੋਏਗੋ ਕੌਣ ਹਵਾਲ, ਉੱਥੇ ਤੇਰਾ ਕੌਣ ਰਾਖਾ ਹੋਏਗਾ, ਕੌਣ ਤੇਰੀ ਥਾਂ ਖਲੋਏਗਾ। ਫਿਰ ਇੱਕ ਪਾਸੇ ਇਹ
ਕਿ ਭਾਈ ਤੁਸੀਂ ਜ਼ਬਰ ਦੇ ਨਾਲ ਜਾਂ ਬੇਈਮਾਨੀ ਦਾ ਨਾਲ ਭਾਵੇਂ ਤੁਹਾਨੂੰ ਚੰਗਾ ਖਾਣ ਨੂੰ ਮਿਲੇ, ਮਾਸ ਖਾਣ ਨੂੰ ਮਿਲੇ, ਅੱਛਾ ਲੇਕਿਨ ਇਹਦੇ ਨਾਲੋਂ ਜੇ ਤੁਹਾਡੀ ਕਿਰਤ ਦੀ, ਇਮਾਨਦਾਰੀ ਦੀ, ਰਿਜ਼ਕੇ ਹਲਾਲ ਤੁਹਾਨੂੰ ਸਿਰਫ ਖਿਚੜੀ ਮਿਲਦੀ ਹੈ ਖਾਣ ਨੂੰ, ਤੁਸੀਂ ਮਾਸ ਅਫੋਰਡ ਹੀ ਨਹੀਂ ਕਰ ਸਕਦੇ, ਉਹ ਬਿਹਤਰ ਹੈ। ਔਰ ਇਹ ਸ਼ਲੋਕ ਹੈ, ਕਬੀਰ ਖੂਬ ਖਾਣਾ ਖਿਚੜੀ ਜਾਮੈ ਅੰਮ੍ਰਿਤ ਲੋਨ, ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਅੱਛਾ ਜਦੋਂ ਤੁਸੀਂ ਇਸ ਸ਼ਲੋਕ ਨੂੰ ਬਾਬਾ ਫਰੀਦਗੰਜ ਸ਼ੱਕਰ ਦੇ ਇਸ ਸ਼ਲੋਕ ਨਾਲ ਜੋੜ ਕੇ ਦੇਖਦੇ ਹੋ ਕਿ ਫਰੀਦਾ ਰੁੱਖੀ ਸੁੱਖੀ ਖਾਏ ਕੇ, ਠੰਡਾ ਪਾਣੀ ਪੀਓ, ਵੇਖ ਪਰਾਈਆਂ ਚੋਪੜੀਆਂ ਨਾ ਤਰਸਾਵੇ ਜਿਉ। ਕਿ ਭਾਈ ਰੁੱਖੀ ਸੁੱਖੀ ਖਾਓ, ਠੰਡਾ ਪਾਣੀ ਪੀਓ, ਤੇ ਜੇ ਕੋਈ ਜਿਹੜਾ ਆ ਉਹ ਹਰਾਮ ਦੀ ਕਮਾਈ ਦੇ ਨਾਲ ਚੋਪੜੀਆਂ ਖਾ ਰਿਹਾ, ਬਹੁਤ ਵਧੀਆ, ਤੇ ਆਪਣੇ ਆਪ ਨੂੰ ਕਦੇ ਇਹ ਨਾ ਮਹਿਸੂਸ ਕਰੋ ਕਿ ਦੇਖੋ ਜੀ ਮੈਨੂੰ ਕੀ ਮਿਲ ਰਿਹਾ। ਔਰ ਇਹੀ ਕਬੀਰ ਖੂਬ ਖਾਣਾ ਖਿਚੜੀ ਜਾਮੈ ਅੰਮ੍ਰਿਤ ਲੋਨ, ਕਿ ਮੈਂ ਜਿਹੜਾ ਬੇਈਮਾਨੀ ਦੇ ਨਾਲ ਵਧੀਆ ਰੋਟੀ ਖਾਣ ਕੋਲੋਂ, ਮਾਸ ਨਾਲ ਖਾਣ ਕੋਲੋਂ ਖਿਚੜੀ ਖਾਣੀ ਮੈਨੂੰ ਕਬੂਲ ਹੈ। ਔਰ ਉਹਦੇ 'ਚ ਖਿਚੜੀ 'ਚ ਕੀ ਹੁੰਦਾ, ਚੌਲ ਦਾਲ ਹੈ, ਲੂਣ ਪਿਆ, ਉਹਨਾਂ ਨੇ ਕਿਹਾ ਜੀ ਇਹਦੇ 'ਚ ਅੰਮ੍ਰਿਤ ਵਰਗਾ ਲੂਣ ਪਿਆ ਹੋਇਆ, ਲੂਣ ਦਾ ਸਵਾਦ ਆ ਰਿਹਾ, ਤੇ ਮੈਂ ਇਸੇ ਨੂੰ ਹੀ ਇੰਜੋਏ ਕਰ ਰਿਹਾ। ਹੀਰਾ ਰੋਟੀ ਕਾਰਨੇ ਗਲਾ ਖਟਾਵੇ, ਉਹ ਹੀਰਾ ਕਹਿੰਦੇ ਨੇ ਮਾਸ ਨੂੰ, ਕਿ ਬਈ ਮੈਂ ਸਿਰਫ ਇਸ ਲਈ ਕਿ ਮੈਂ ਮੇਰੇ ਆਪਣੀ ਕਮਾਈ ਮੈਨੂੰ ਖਿਚੜੀ ਤੱਕ ਲੈ ਜਾਂਦੀ ਹੈ, ਤੇ ਮੈਂ ਜੇ ਖਾ ਵੀ ਲਵਾਂ ਜਿਹੜੀ ਹੈ ਬੇਈਮਾਨੀ ਦੀ ਕਮਾਈ ਦੇ ਨਾਲ, ਗਲਾ ਕਟਾਵੇ ਕੌਣ। ਜਦੋਂ ਰੱਬ ਦੀ ਦਰਗਾਹ 'ਚ ਹਿਸਾਬ ਕਿਤਾਬ ਹੋਣਾ ਹੈ, ਸਜ਼ਾ ਯਾਫਤਾ ਹੋਣਾ ਹੈ, ਤੇ ਮੈਂ ਗਲਾ ਕਟਾਉਣ ਨੂੰ ਤਿਆਰ ਨਹੀਂ ਹਾਂ। ਮੈਂ ਇਹ ਅੰਮ੍ਰਿਤ ਰੂਪੀ ਖਿਚੜੀ ਖਾ ਕੇ ਹੀ ਸੰਤੁਸ਼ਟ ਹਾਂ। ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਪਸੰਦ ਆਇਆ ਹੋਵੇਗਾ। ਸੋ ਇਸ ਦੇ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਉਹ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਜਾਬ ਸੁਣਾ ਗਿਆ ਦੋ। ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।